ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 23 ਫਰਵਰੀ 2015 11 ਫੱਗਣ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ, ਤੁਸੀਂ ਕਿੱਥੇ ਗਏ, ਕਿਹਨੂੰ ਮਿਲੇ, ਕੀ ਕੀਤਾ? ਅੱਛਾ, ਸਭ ਤੋਂ ਪਹਿਲਾਂ ਤਾਂ ਆਉਂਦਿਆਂ ਮੈਨੂੰ ਪਤਾ ਲੱਗਾ ਵੀ ਤੁਹਾਡੇ ਇੱਥੇ ਕਾਫੀ ਬਰਫ਼ ਰਹੀ, ਤੁਹਾਡੇ ਸ਼ਹਿਰ ਨਿਊਯਾਰਕ ਚਾਰ ਚੁਫੇਰਾ ਬਰਫ਼ ਨਾਲ। ਸੋ ਅਸੀਂ ਘੱਟੋ ਘੱਟ ਬਰਫ਼ 'ਚ ਨਹੀਂ ਸੀ ਜੀ। ਪ੍ਰੋਗਰਾਮ ਇਸ ਵੀਕਐਂਡ ਦਾ ਜਿਹੜਾ ਬੇਕਰਸਫੀਲਡ, ਜਿਹੜਾ ਕਿ ਲਾਸ ਏਂਜਲਸ ਤੋਂ ਲਗਭਗ 2 ਘੰਟੇ ਦੀ ਡਰਾਈਵ ਅਵੇ ਹੈ, ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੋਕਲ ਗੁਰਦੁਆਰਾ ਸਾਹਿਬ ਖਾਲਸਾ ਦਰਬਾਰ ਸ਼ਹੀਦ ਬਾਬਾ ਦੀਪ ਸਿੰਘ ਸ਼ਹੀਦ ਜਿਹਦੇ ਸਹਿਯੋਗ ਨਾਲ ਰੱਖਿਆ ਹੋਇਆ ਸੀ ਇਹਨਾਂ ਦੋਨਾਂ ਸੰਸਥਾਵਾਂ ਵੱਲੋਂ। ਔਰ ਇਹ ਸਮਰਪਿਤ ਸੀ ਸਾਕਾ ਨਨਕਾਣਾ ਸਾਹਿਬ, ਜਿਹੜਾ ਕਿ 21 ਫਰਵਰੀ 1921 ਨੂੰ ਵਾਪਰਿਆ ਜੀ, ਉਸ ਦੀ ਯਾਦ ਨੂੰ। ਪਰ ਕੁੱਲ ਮਿਲਾ ਕੇ ਇਹ ਇੱਕ ਕਾਨਫਰੰਸ ਦਾ ਰੂਪ ਧਾਰ ਗਿਆ ਹੈ, ਜਦੋਂ ਕਿ ਇਸ ਦੇ ਵਿੱਚ ਦੂਰ ਦੁਰਾਡਿਓਂ ਜਿਹੜੇ ਨੇ ਡੈਲੀਗੇਟ ਵੀ ਸ਼ਾਮਲ ਹੋਏ, ਸੀਐਟਲ ਤੋਂ ਵੀ, ਕੈਲੀਫੋਰਨੀਆ, ਸਟਾਕਟਨ, ਬੇ ਏਰੀਆ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ, ਕੋਆਰਡੀਨੇਟਰ ਔਰ ਦੂਸਰੇ ਜਥੇਬੰਦੀਆਂ ਦੇ ਨੁਮਾਇੰਦੇ ਵੀ। ਔਰ ਇਹ ਉਹ ਸ਼ਹਿਰ ਹੈ ਬੇਕਰਸਫੀਲਡ ਜਿੱਥੇ ਸ਼ਹੀਦ ਭਾਈ ਅਮਰੀਕ ਸਿੰਘ, ਜਿਨ੍ਹਾਂ ਨੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਹੁੰਦਿਆਂ ਸ਼ਹੀਦੀ ਪਾਈ ਜੂਨ 84 ਦੇ ਘੱਲੂਘਾਰੇ ਵੇਲੇ, ਉਹਨਾਂ ਦੀ ਸਪੁੱਤਰੀ ਬੀਬੀ ਪਰਮਜੀਤ ਕੌਰ ਵੀ ਉੱਥੇ ਰਹਿੰਦੇ ਨੇ ਜੀ। ਔਰ ਦੂਸਰੇ ਵੀ ਜਿਹੜੇ ਭਾਈ ਸੁਖਦੇਵ ਸਿੰਘ ਚੱਬਾ ਸ਼ਹੀਦ ਚੱਬੇ ਤੋਂ ਹੋਏ ਨੇ, ਔਰ ਦੂਸਰੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਾ ਵੀ ਉਹਨਾਂ ਨੇ ਜਿਹੜਾ ਪ੍ਰਬੰਧਕਾਂ ਨੇ ਪ੍ਰੋਗਰਾਮ ਬਣਾਇਆ ਸੀ, ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਬੇਸ਼ੱਕ ਸਾਡੀਆਂ ਲਿਮਿਟੇਸ਼ਨਸ ਨੇ, ਟੀਵੀ 84 ਅਜੇ ਇਹ ਸਮਰੱਥ ਨਹੀਂ ਹੈ ਕਿ ਅਸੀਂ ਆਪਣੀਆਂ ਟੀਮਸ ਰਾਹੀਂ ਜਿਹੜਾ ਭੇਜ ਕੇ ਕਵਰ ਕਰ ਸਕੀਏ ਜੀ, ਪਰ ਦੂਸਰੇ ਟੀਵੀ ਚੈਨਲਸ ਵੱਲੋਂ ਜਿਹੜਾ ਇਸ ਫੰਕਸ਼ਨ ਨੂੰ ਖਾਸ ਤੌਰ 'ਤੇ ਗਲੋਬਲ ਟੀਵੀ ਵੱਲੋਂ ਫੁੱਲ ਕਵਰੇਜ ਆਲਮੋਸਟ 2 ਘੰਟੇ ਕੀਤੀ ਗਈ। ਸੋ ਸਾਨੂੰ ਵਿਸ਼ੇਸ਼ ਤੌਰ 'ਤੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਿਹੜਾ ਸੱਦਿਆ ਗਿਆ ਸੀ, ਉਹਨਾਂ ਨੇ ਕਾਫੀ ਐਡਵਰਟਾਈਜ਼ ਵੀ ਕੀਤਾ ਸੀ ਜੀ। ਔਰ ਮੇਰੀ ਖੁਸ਼ੀ ਔਰ ਹੈਰਾਨੀ ਦੋਨਾਂ ਦੀ ਹੱਦ ਨਹੀਂ ਸੀ ਕਿ ਬੜੀ ਦੂਰੋਂ ਦੂਰੋਂ ਕੁਛ ਵੀਰ ਭੈਣਾਂ ਜਿਹੜੇ ਆਲਮੋਸਟ 25 ਸਾਲ ਪਹਿਲਾਂ ਦੇ ਮਿਲੇ ਸੀ, ਉਹਨਾਂ ਨੂੰ ਵੀ ਪਤਾ ਲੱਗਿਆ ਕਿ ਮੈਂ ਉਸ ਬੈਲਟ 'ਚ ਆ ਰਿਹਾ, ਕਿਉਂਕਿ ਇੱਥੇ ਬਹੁਤਾ ਫਰੀਕੁਐਂਟ ਆਉਣਾ ਜਾਣਾ ਨਹੀਂ ਹੁੰਦਾ। ਔਰ ਉਹ ਵੀ ਸਪੈਸ਼ਲੀ ਜਿਹੜੇ ਨੇ ਇਸ ਪ੍ਰੋਗਰਾਮ ਨੂੰ ਸੁਣਨ ਦੇ ਲਈ, ਇਸ ਸ਼ਮੂਲੀਅਤ ਦੇ ਲਈ ਆਏ ਸੀ ਜੀ। ਲਗਭਗ 1.25 ਘੰਟਾ ਸਾਨੂੰ ਸੰਗਤਾਂ ਨੂੰ ਐਡਰੈਸ ਕਰਨ ਦਾ ਸੁਭਾਗ ਮਿਲਿਆ। ਔਰ ਜਿਸ ਕਿਸਮ ਦਾ ਰਿਸਪੌਂਸ ਲੋਕਲ ਸੰਗਤ ਵੱਲੋਂ ਵੀ ਸੀ, ਜਿਨ੍ਹਾਂ ਨੇ ਗਲੋਬਲ ਔਰ ਦੂਸਰੇ ਮਾਧਿਅਮ ਰਾਹੀਂ ਦੇਖਿਆ, ਉਹਨਾਂ 'ਚ ਵੀ ਬਹੁਤ ਸਾਰਿਆਂ ਦੀਆਂ ਕਾਲਾਂ ਕੱਲ੍ਹ ਵੀ ਆਈਆਂ, ਅੱਜ ਵੀ। ਅੱਜ ਹਾਲਾਂਕਿ ਮੈਂ ਅਰਲੀ ਫਲਾਈ ਕੀਤਾ, ਏਅਰਪੋਰਟ ਤੋਂ ਹੀ ਮੈਂ ਇੱਧਰ ਨੂੰ ਆਇਆ, ਲੇਕਿਨ ਕਾਫੀ ਅੱਛਾ ਰਿਸਪੌਂਸ ਸੀ। ਔਰ ਖ਼ਾਸ ਤੌਰ 'ਤੇ ਜਿਹੜਾ ਮੁੱਖ ਮੁੱਦਾ ਇਸ ਮੌਕੇ 'ਤੇ ਮੈਂ ਛੋਹਿਆ ਔਰ ਦੂਸਰਿਆਂ ਬੁਲਾਰਿਆਂ ਨੇ ਵੀ ਛੋਹਿਆ, ਉਹ ਇਹ ਸੀ ਕਿ ਵੀ ਇਹ ਜਿਹੜਾ ਸਫ਼ਰ ਹੈ ਮਹੰਤ ਨਰੈਣੂ ਤੋਂ ਪ੍ਰਕਾਸ਼ ਸਿੰਘ ਬਾਦਲ ਤੱਕ ਦਾ ਸਫ਼ਰ, ਕਿ ਇੱਕ ਨਰੈਣੂ ਨੂੰ ਕੱਢਦੇ ਆ ਜਾਂ ਜਿਹੜੇ ਇਸ ਕਿਸਮ ਦੇ ਕਰਪਟ ਮਹੰਤ ਸੀ, ਪੰਥ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੇ ਲਈ ਜਿਹੜਾ ਅਸੀਂ ਜਿਹਨੂੰ ਕੁਰਬਾਨੀਆਂ ਕਹਿੰਦੇ ਹਾਂ ਉਹ ਕੀਤੀਆਂ। ਮੈਂ ਇਸ ਲਈ ਕਹਿੰਦੇ ਹਾਂ, ਇਸ ਲਈ ਸ਼ਬਦ ਕਿਹਾ ਕਿ ਕੁੱਲ ਮਿਲਾ ਕੇ ਮੋਰਚੇ ਤਾਂ ਇਸ ਗੱਲ ਲਈ ਸੀ, ਸਾਕਾ ਨਨਕਾਣਾ ਸਾਹਿਬ ਵੀ ਵਾਪਰਿਆ 21 ਫਰਵਰੀ 1924 ਨੂੰ ਹੀ, ਜੈਤੋ ਦਾ ਮੋਰਚਾ ਮਸ਼ੀਨ ਗਨਾਂ ਨਾਲ ਫਾਇਰਿੰਗ ਸੈਂਕੜਿਆਂ ਸਿੱਖ ਮਾਰੇ ਗਏ, ਗੁਰੂ ਕੇ ਬਾਗ ਦਾ ਮੋਰਚਾ, ਚਾਬੀਆਂ ਦਾ ਮੋਰਚਾ। ਲੇਕਿਨ ਜਿਹੜੇ ਮੋਰਚੇ ਲਾਉਣ ਦਾ ਜਾਂ ਇਹ ਸਾਰੀ ਲਹਿਰ ਦਾ ਮੁੱਖ ਮਕਸਦ ਤਾਂ ਇਹ ਸੀ ਕਿ ਸਰਕਾਰ ਮਹੰਤਾਂ ਦੀ ਪਿੱਠ ਠੋਕਦੀ ਸੀ ਔਰ ਸਿੱਖ ਚਾਹੁੰਦੇ ਸੀ ਵੀ ਗੁਰਦੁਆਰਿਆਂ ਦਾ ਪ੍ਰਬੰਧ ਸਾਡੇ ਕੋਲ ਆਏ ਜੀ। ਪਰ ਜਿਹੜਾ ਅਲਟੀਮੇਟਲੀ ਗੁਰਦੁਆਰਾ ਐਕਟ ਸਾਡੇ ਇਹਨਾਂ ਅਕਾਲੀ ਲੀਡਰਾਂ ਨੇ ਉਸ ਦੌਰ ਦਿਆਂ ਨੇ ਮੰਨਿਆ ਹੈ, ਗੁਰਦੁਆਰਾ ਐਕਟ 1925 ਰਾਹੀਂ ਜਿਹੜਾ ਹੋਂਦ 'ਚ ਆਇਆ, ਉਹਦੇ ਥੱਲੇ ਗੁਰਦੁਆਰੇ ਸਿੱਧੇ ਤੌਰ 'ਤੇ ਸਰਕਾਰ ਦੇ ਕੋਲ ਚਲੇ ਗਏ, ਕਿਉਂਕਿ ਹੁਣ ਸਰਕਾਰ ਫੈਸਲਾ ਕਰਦੀ ਹੈ ਕਦੋਂ ਚੋਣਾਂ ਕਰਵਾਉਣੀਆਂ ਨੇ, ਸਿੱਖ ਨੂੰ ਡਿਫਾਈਨ ਕਿਵੇਂ ਕਰਨਾ। ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਨੂੰ ਰਾਈਟ ਮਿਲੇ ਹੋਏ ਨੇ, 800 ਕਰੋੜ ਨੂੰ ਉਹੀ ਹੈਂਡਲ ਕਰ ਰਹੇ ਨੇ। ਅਜੇ ਤੱਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਉਹ ਸਹੁੰ ਵੀ ਨਹੀਂ ਚੁੱਕ ਸਕੇ, ਕਿਉਂਕਿ ਅਦਾਲਤਾਂ ਦੇ ਸਾਹਮਣੇ ਪਟੀਸ਼ਨਾਂ ਨੇ।
ਸੋ ਇਹ ਇੱਕ ਐਸਾ ਮੁੱਦਾ ਹੈ ਜਿਸ ਬਾਰੇ ਅਸੀਂ ਵਿਚਾਰ ਚਰਚਾ ਨੂੰ ਛੋਹਿਆ, ਦੂਸਰੇ ਬੁਲਾਰਿਆਂ ਨੇ ਵੀ ਇਸ ਨੂੰ ਟੱਚ ਕੀਤਾ ਹੈ। ਜੀ ਪਰ ਮੈਂ ਸਮਝਦਾ ਹਾਂ ਵੀ ਅੱਜ ਜਿਹੜਾ ਅਸੀਂ ਪਤਤਪੁਣਾ ਪੰਜਾਬ 'ਚ ਦੇਖਦੇ ਹਾਂ, ਭਾਵੇਂ ਜਵਾਨੀ ਦਾ ਨਸ਼ਿਆਂ ਦੇ ਹਵਾਲੇ ਹੋਣਾ ਹੈ, ਜਿੰਨਾ ਇਹ ਸਾਧ ਡੰਮ ਹੈ, ਰਾਧਾ ਸੁਆਮੀ, ਨਰਕਧਾਰੀ, ਕੋਈ ਆਸ਼ੂਤੋਸ਼, ਕੋਈ ਸੌਦਾ ਸਾਧ, ਕੋਈ ਭਨਿਆਰਾ, ਕੋਈ ਦੂਜੇ, ਇਸ ਸਭ ਦਾ ਇੱਕੋ ਇੱਕ ਕਾਰਨ ਹੈ ਕਿ ਜਿਹੜਾ ਗੁਰਦੁਆਰਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਕੋਲ ਆਇਆ, ਜਿਨ੍ਹਾਂ ਕੋਲ ਸੈਂਕੜਿਆਂ ਕਰੋੜ ਦਾ ਸਾਲਾਨਾ ਬਜਟ ਹੈ, ਉਹ ਫੇਲ ਹੋਈ ਹੈ ਬਿਲਕੁਲ। ਕਿਉਂਕਿ ਉਹ ਤਾਂ ਇੱਕ ਸਿਆਸੀ ਜਿਹੜੇ ਲੋਕ ਆਪਣੇ ਐਂਬੀਸ਼ਨ ਵਾਲੇ ਨੇ, ਉਹਨਾਂ ਦੇ ਇੱਕ ਸਟੈਪਿੰਗ ਸਟੋਨ ਬਣ ਗਿਆ ਕਿ ਉੱਥੋਂ ਚੜ੍ਹ ਕੇ ਉਹਨਾਂ ਨੇ ਉੱਪਰ ਜਾਣਾ ਜੀ। ਇਸ ਤੋਂ ਬਿਨਾਂ ਉਹਨਾਂ ਦਾ ਹੋਰ ਕੋਈ ਮਕਸਦ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਵੀ ਸ਼੍ਰੋਮਣੀ ਕਮੇਟੀ ਟੋਟਲੀ ਕਲੈਪਸ ਫੇਲ ਹੋਈ ਹੈ, ਔਰ ਹੁਣ ਤਾਂ ਇਹਨਾਂ ਦੇ ਐਂਬੀਸ਼ਨ ਨੂੰ ਹੋਰ ਵੀ ਇੰਨੇ ਇੱਕ ਹਾਇਰ ਸਕਾਈ ਤੇ ਪਹੁੰਚ ਗਏ ਨੇ ਕਿ ਹੁਣ ਤਖਤ ਸ੍ਰੀ ਪਟਨਾ ਸਾਹਿਬ ਕਮੇਟੀ ਦਾ ਵੀ ਮੱਕੜ ਪ੍ਰਧਾਨ ਬਣ ਗਿਆ। ਸ਼੍ਰੋਮਣੀ ਕਮੇਟੀ ਪਹਿਲਾਂ ਹੀ ਚੱਜ ਨਾਲ ਨਹੀਂ ਚੱਲਦੀ ਹੈ, ਜਾਂ ਉਹਨੂੰ ਬਿਲਕੁਲ RSS ਦੀ ਪਿਛਲਾਗ ਬਣਾਇਆ ਹੋਇਆ। ਸੋ ਜ਼ਾਹਰ ਹੈ ਕਿ ਇਹ ਇੱਕ ਇਸ਼ੂ ਸੀ ਜਿਸ ਨੂੰ ਸੰਗਤਾਂ ਨੇ ਔਰ ਦਰਸ਼ਕਾਂ ਨੇ, ਸਰੋਤਿਆਂ ਨੇ ਜੋ ਇਸ ਪ੍ਰੋਗਰਾਮ ਨੂੰ ਦੇਖ ਸੁਣ ਰਹੇ ਸੀ, ਉਸ ਨੂੰ ਪਸੰਦ ਵੀ ਕੀਤਾ। ਔਰ ਅਸੀਂ ਸਮਝਦੇ ਹਾਂ ਵੀ ਇਸ ਮੁੱਦੇ ਦੇ ਉੱਤੇ ਸਾਨੂੰ ਗੰਭੀਰਤਾ ਨਾਲ ਡਿਬੇਟ ਕਰਨ ਦੀ ਲੋੜ ਹੈ। ਸੋ ਕੁੱਲ ਮਿਲਾ ਕੇ ਜਿਹੜਾ ਵੀਕਐਂਡ ਦਾ, ਕਿਉਂਕਿ 7-8 ਘੰਟੇ ਉੱਧਰ ਇੱਕ ਪਾਸਿਓਂ ਆਉਣ ਜਾਣ ਹੁੰਦਾ, ਉਸ ਲੰਘ ਜਾਂਦੇ ਨੇ, ਤੇ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਕਾਫੀ ਹਾਂ ਪੱਖੀ ਔਰ ਉਤਸ਼ਾਹ ਭਰਪੂਰ ਸਮਾਗਮ ਸੀ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਸਿਆਸੀ ਮੁੱਦਾ। ਦੇਖੋ, ਇਸ ਫਰਾਈਡੇ ਵਾਈਟ ਹਾਊਸ ਨੇ ਜਿਹੜਾ ਰਿਸਪੌਂਡ ਕੀਤਾ ਉਸ ਪੈਟੀਸ਼ਨ ਨੂੰ, ਜਿਹੜੀ 1.25 ਲੱਖ ਦਸਖਤਾਂ ਵਾਲੀ ਸਿੱਖਸ ਫਾਰ ਜਸਟਿਸ ਨੇ ਇਨੀਸ਼ੀਏਟ ਕੀਤੀ ਜੀ, ਔਰ ਦੁਨੀਆ ਭਰ 'ਚ ਸਿੱਖਾਂ ਨੇ 30 ਦਿਨ ਦੇ ਵਿੱਚ ਰਿਕਾਰਡ ਤੋੜ 30 ਦਿਨ, ਮੈਂ ਸਮਝਦਾ ਕਿ 1.25 ਲੱਖ ਸਿੱਖ ਜਿਨ੍ਹਾਂ ਨੂੰ ਇੰਟਰਨੈਟ ਦਾ ਪਤਾ ਹੈ, ਜਿਨ੍ਹਾਂ ਦਾ ਆਪਣਾ ਈਮੇਲ ਐਡਰੈਸ ਸੀ, ਔਰ ਗਲੋਬਲੀ ਉਹਨਾਂ ਨੇ ਇਸ ਪੈਟੀਸ਼ਨ ਤੇ ਦਸਤਖਤ ਕੀਤੇ। ਇਹ ਪੈਟੀਸ਼ਨ ਠੀਕ ਓਬਾਮਾ ਦੀ ਵਿਜ਼ਿਟ ਤੋਂ, ਭਾਰਤ ਵਿਜ਼ਿਟ ਤੋਂ 3 ਰੋਜ਼ਾ ਪਹਿਲਾਂ ਸੀ, ਜਿਸ ਦੇ ਵਿੱਚ ਓਬਾਮਾ ਨੂੰ ਕਿਹਾ ਗਿਆ ਸੀ ਕਿ ਭਾਈ ਜਦੋਂ ਤੂੰ ਜਾਣਾ ਉੱਥੇ ਤੇ ਇਹ ਜਿਹੜਾ ਸਾਡੀ ਵੀ ਗੱਲ ਸੁਣਦਾ ਜਾ, ਤੇ ਇਸ ਗੱਲ ਨੂੰ ਉਹਨਾਂ ਦੇ ਕੰਨਾਂ ਤੱਕ ਵੀ ਪਹੁੰਚਾ ਕਿ ਭਾਰਤੀ ਸੰਵਿਧਾਨ ਦਾ ਜਿਹੜਾ ਸੰਵਿਧਾਨ ਹੈ ਉਸ ਨੂੰ ਸਿੱਖਾਂ ਨੇ ਨਹੀਂ ਮੰਨਿਆ ਹੋਇਆ, ਕਿਉਂਕਿ ਸਿੱਖ ਨੁਮਾਇੰਦਿਆਂ ਨੇ ਇਸ ਤੇ ਦਸਤਖਤ ਨਹੀਂ ਸੀ ਕੀਤੇ। ਭਾਰਤੀ ਸੰਵਿਧਾਨ ਦਾ ਆਰਟੀਕਲ 25B ਸਿੱਖਾਂ ਨੂੰ ਹਿੰਦੂ ਗਰਦਾਨਦਾ ਹੈ। ਜੂਨ 84, ਨਵੰਬਰ 84 ਔਰ ਉਸ ਤੋਂ ਅਗਲੇ 10 ਸਾਲਾਂ 'ਚ 1 ਲੱਖ ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਜਿਹੜਾ ਗਾਇਬ ਕਰ ਦੇਣਾ, ਮਾਰ ਦੇਣਾ, ਇਹ ਸਾਡੀਆਂ ਨਸਲਕੁਸ਼ੀਆਂ ਦੀ ਕਹਾਣੀ ਹੈ। ਔਰ ਸਾਡਾ ਹੱਕ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ, ਸਵੈ ਨਿਰਣੇ ਦਾ ਹੱਕ, ਔਰ ਇਹ ਸਵਾਲ ਨੂੰ ਉਠਾਉਣਾ। ਜੀ ਬੇਸ਼ੱਕ ਅਸੀਂ ਇਸ ਪ੍ਰੋਗਰਾਮ 'ਚ ਡਿਸਕਸ ਕਰ ਚੁੱਕੇ ਹਾਂ ਕਿ ਪ੍ਰੈਜ਼ੀਡੈਂਟ ਓਬਾਮਾ ਨੇ ਆਪਣੀ ਸ੍ਰੀ ਫੋਰਟ ਆਡੀਟੋਰੀਅਮ ਦਿੱਲੀ ਦੀ ਸਪੀਚ ਦੇ ਵਿੱਚ 25 ਧਾਰਾ ਦਾ ਜ਼ਿਕਰ ਕਰਦਿਆਂ ਚੇਤਾਵਨੀ ਵੀ ਦਿੱਤੀ ਭਾਰਤ ਨੂੰ ਕਿ ਤੁਸੀਂ ਅਦਰਵਾਈਜ਼ ਸਪਲਿੰਟਰ ਹੋ ਜਾਓਗੇ, ਟੁੱਟ ਜਾਓਗੇ ਧਰਮ ਦੇ ਨਾਂ ਦੇ ਉੱਤੇ। ਔਰ ਫਿਰ ਆਪਣੀ ਜਿਹੜੀ ਹੈ ਬ੍ਰੇਕਫਾਸਟ ਪ੍ਰੇਅਰ ਮੀਟਿੰਗ ਜਿਹੜੀ ਵਾਸ਼ਿੰਗਟਨ 'ਚ ਹੋਈ, ਉਹਦੇ 'ਚ ਉਹਨੇ ਹੋਰ ਇੱਕ ਕਦਮ ਅੱਗੇ ਜਾ ਕੇ ਕਿਹਾ ਕਿ ਭਾਈ ਜੇ ਅੱਜ ਗਾਂਧੀ ਜਿਉਂਦਾ ਹੁੰਦਾ ਤੇ ਉਹਨੂੰ ਧੱਕਾ ਲੱਗਦਾ, ਸ਼ੌਕ 'ਚ ਹੁੰਦਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਅੱਜ ਭਾਰਤ ਦੇ ਵਿੱਚ ਰਿਲੀਜੀਅਸ ਟੋਲਰੈਂਸ ਖਤਮ ਹੋ ਰਹੀ ਹੈ। ਸੋ ਅਸੀਂ ਜਦੋਂ ਰਿਸਪੌਂਡ ਵੀ ਕੀਤਾ ਕਿ ਭਾਈ ਇਹ ਜਿਹੜਾ ਹੈ ਇਹ ਪੈਟੀਸ਼ਨ ਦਾ ਅਸਰ ਹੈ, ਇਸ ਦਾ ਹੀ ਜਿਹੜਾ ਪ੍ਰਭਾਵ ਹੈ, ਕਿਉਂਕਿ ਨਾ ਤਾਂ ਕੋਈ ਮੁਸਲਮਾਨਾਂ ਨੇ ਕੈਂਪੇਨ ਇੱਥੇ ਕੀਤਾ ਸੀ, ਨਾ ਈਸਾਈਆਂ ਨੇ ਕੀਤਾ ਸੀ ਜੀ। ਸੋ ਇਹ ਜ਼ਾਹਰ ਹੈ ਕਿ ਓਬਾਮਾ ਨੇ ਸਿੱਖ ਪੈਟੀਸ਼ਨ ਦੇ ਕੰਸਰਨ ਹੀ ਸ਼ੋਅ ਕੀਤੇ ਨੇ। ਪਹਿਲੇ ਕਿਸੇ ਪ੍ਰੈਜ਼ੀਡੈਂਟ ਨੇ ਆਰਟੀਕਲ 25 ਦਾ ਜ਼ਿਕਰ ਨਹੀਂ ਕੀਤਾ। ਓਬਾਮਾ ਪਹਿਲਾਂ ਵੀ ਗਿਆ ਮਨਮੋਹਨ ਸਿੰਘ ਦੇ ਵੇਲੇ, ਪਿਛਲੇ 8-9 ਮਹੀਨੇ ਦੇ ਮੋਦੀ ਦੀ ਪ੍ਰਾਈਮ ਮਿਨਿਸਟਰੀਅਲ ਪੀਰੀਅਡ ਦੇ ਵਿੱਚ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਆਇਆ ਹੈ, ਜਾਪਾਨ ਦਾ ਆਇਆ ਹੈ, ਦੂਸਰੇ ਰਸ਼ੀਆ ਦਾ ਆਇਆ, ਉਦੋਂ ਨਾ ਕਿਸੇ ਨੇ ਜ਼ਿਕਰ ਕੀਤਾ। ਸੋ ਲੇਕਿਨ ਜਿਨ੍ਹਾਂ ਦਾ ਕੰਮ ਹੀ ਨੈਗੇਟਿਵਿਟੀ ਹੁੰਦਾ, ਇੱਕ ਤਬਕਾ ਕੀ ਹੈ ਜੀ ਐਵੇਂ ਇੱਥੇ ਪੈਸੇ ਵੇਸਟ ਕਰਨ ਦੀ ਗੱਲ ਹੈ, ਐਵੇਂ ਵਕਤ ਜ਼ਾਇਆ ਹੁੰਦਾ, ਥੱਬਿਆਂ ਦੇ ਥੱਬੇ ਕਾਗਜ਼ਾਂ ਦੇ ਚੱਕੀ ਜਾਓ, ਉਹਦਾ ਕੀ ਫਰਕ ਪੈਂਦਾ। ਪਰ ਅਸੀਂ ਸਮਝਦੇ ਹਾਂ ਵੀ ਇਸ ਵਾਈਟ ਹਾਊਸ ਦਾ ਜਿਹੜਾ ਰਿਸਪੌਂਸ ਹੈ, ਉਹਨੇ ਜਿੱਥੇ ਸਿੱਖਸ ਫਾਰ ਜਸਟਿਸ ਦੇ ਜਿਹੜੇ ਸੇਵਾਦਾਰ ਨੇ, ਉਹਨਾਂ ਦੇ ਕਾਮੇ ਨੇ, ਵਰਕਰ ਨੇ ਸਾਰੇ, ਔਰ ਸਿੱਖ ਸੰਗਤਾਂ ਦਾ ਹੌਸਲਾ ਵਧਾਇਆ, ਉੱਥੇ ਸਾਡੀ ਇਹ ਜਿਹੜੀ ਪ੍ਰੈਡਿਕਸ਼ਨ ਸੀ ਇਸ ਮਾਮਲੇ ਦੇ ਵਿੱਚ ਉਹ ਠੀਕ ਸਾਬਤ ਹੋਈ ਕਿ ਕਿਵੇਂ ਜੋ ਕੁਝ ਵੀ ਪ੍ਰੈਜ਼ੀਡੈਂਟ ਓਬਾਮਾ ਨੇ ਕਿਹਾ ਉਸ ਦੇ ਮਾਈਂਡ 'ਚ ਬਿਹਾਈਂਡ, ਜਾਂ ਜਦੋਂ ਇੱਕ 1.25 ਲੱਖ ਬੰਦਾ ਵੀ ਦਾ ਪੀਪਲ ਇਸ
ਪੈਟੀਸ਼ਨ ਦਾ ਜਿਹੜਾ ਇਹ ਵਾਈਟ ਹਾਊਸ ਦਾ ਪ੍ਰੋਸੀਜਰ ਹੀ ਰੱਖਿਆ ਕਿ ਭਾਈ ਲੋਕ ਇਹ ਕਹਿ ਰਹੇ ਨੇ। ਸੋ ਇਹ ਇਵੇਂ ਹੀ ਹੈ ਕਿ ਜਿਨ੍ਹਾਂ ਦੇ ਕੋਲ ਕੋਈ ਮੁਲਕ ਨਹੀਂ ਹੈ, ਸਾਡਾ ਕੋਈ ਦੇਸ਼ ਨਹੀਂ ਹੈ, ਕੋਈ ਸਾਡੀਆਂ ਲੌਬਿੰਗ ਫਰਮਸ ਨਹੀਂ ਨੇ, ਕੋਈ ਅਸੀਂ ਹੋਰ ਨਹੀਂ ਖਰੀਦੇ ਹੋਏ ਕਿ ਵੀ ਅਸੀਂ ਕੋਈ ਪੈਸੇ ਰਾਹੀਂ ਆਪਣੀ ਗੱਲ ਪਹੁੰਚਾਣੀ ਹੈ, ਕਿਸੇ ਦੇਸ਼ ਰਾਹੀਂ ਪਹੁੰਚਾਣੀ ਹੈ। ਸੋ ਇਹ ਇੱਕ ਟਰੂ ਡੈਮੋਕ੍ਰੇਸੀ ਦੇ ਨਾਤੇ ਇਹਨਾਂ ਨੇ ਰੱਖਿਆ ਕਿ ਜਿਨ੍ਹਾਂ ਦਾ ਕੋਈ ਨਹੀਂ ਹੈ, ਜੇ ਉਹ ਖੁੱਲੇ ਹੋ ਕੇ ਫਰਿਆਦੀ ਹੋ ਕੇ ਆਣ। ਪਟੀਸ਼ਨ ਦਾ ਮਤਲਬ ਹੀ ਹੈ ਕਿ ਭਾਈ ਉੱਥੇ ਸੁਣਵਾਈ ਅਸੀਂ ਕੀਤੀ ਹੈ, ਅਰਜ਼ੀ ਪਾਈ ਹੈ ਕਿ ਭਾਈ ਦੁਹਾਈ ਜਾਂ ਸਾਡੀ ਗੱਲ ਸੁਣੋ, ਸਾਡੀ ਗੱਲ ਸੁਣੋ ਜੀ। ਔਰ ਸੱਚਮੁੱਚ ਹੀ ਮੈਂ ਸਮਝਦਾ ਵੀ ਇਹ ਬਿਊਟੀ ਹੈ ਇਸ ਸਿਸਟਮ ਦੀ ਕਿ ਉਹਨਾਂ ਨੇ ਵੀ ਬੇਸ਼ੱਕ ਓਬਾਮਾ ਨੇ ਆਉਣ ਤੋਂ ਬਾਅਦ ਆਪਣੀ ਸਪੀਚ ਵੀ ਕਰ ਲਈ, ਫਿਰ ਵੀ ਉਹ ਉਡੀਕਦੇ ਸੀ ਕਿ ਵੀ ਇੰਡੀਅਨ ਗਵਰਨਮੈਂਟ ਇਸ ਤੋਂ ਔਰ ਇਸ ਸਪੀਚ ਤੋਂ ਬਾਅਦ ਕੀ ਕਹੇਗੀ, ਔਰ ਉਹਨਾਂ ਨੇ ਵੇਟ ਕੀਤਾ ਇਸ ਨੂੰ ਰਿਸਪੌਂਡ ਕਰਨ ਤੋਂ ਪਹਿਲਾਂ। ਕਿਉਂਕਿ ਨਰਿੰਦਰ ਮੋਦੀ ਨੇ ਜਿੱਦਣ ਈਸਾਈਆਂ ਦੇ ਇਕੱਠ 'ਚ ਜਾ ਕੇ, ਜਿੱਥੇ 2 ਈਸਾਈਆਂ ਨੂੰ ਸੰਤ ਦਾ ਦਰਜਾ ਮਿਲਿਆ, ਉੱਥੇ ਜਾ ਕੇ ਉਹਨੇ ਇਹ ਕਿਹਾ ਕਿ ਜੀ ਅਸੀਂ ਸਾਰਿਆਂ ਦੀ ਧਾਰਮਿਕ ਆਜ਼ਾਦੀ ਦੇ ਲਈ ਵਚਨਬੱਧ ਹੈ, ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਦੇ ਅਸੀਂ ਅੱਖਰ ਦੇ ਪਾਬੰਦ ਹੈ, ਹਰ ਇੱਕ ਨੂੰ ਆਜ਼ਾਦੀ ਹੈ ਆਪਣੀ ਮਰਜ਼ੀ ਦਾ ਧਰਮ ਮੰਨਣ ਦੀ ਔਰ ਉਸ ਦੀ ਪ੍ਰਤਿਪਾਲਨਾ ਕਰਨ ਦੀ। ਸੋ ਜ਼ਾਹਰ ਹੈ ਕਿ ਇਹ ਵੀ ਓਬਾਮਾ ਇਫੈਕਟ ਸੀ ਜੀ। ਬੇਸ਼ੱਕ ਹੁਣ ਮੀਡੀਆ ਚੀਕਾਂ ਮਾਰੇ ਜਾਂ ਭਾਰਤ ਜਾਂ ਓਬਾਮਾ ਦਾ ਕ੍ਰਿਟਿਸਿਜ਼ਮ ਸ਼ੁਰੂ ਹੋ ਗਿਆ, ਜਿਹੜੇ ਕੱਲ ਤੱਕ ਸੋਲੇ ਗਾਉਂਦੇ ਸੀ, ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਸਿੱਖਸ ਫਾਰ ਜਸਟਿਸ ਦਾ ਇਹ ਐਫਰਟ, ਜਿਸ ਨੂੰ ਸਿੱਖ ਸੰਗਤਾਂ ਨੇ ਫੁੱਲੀ ਬੈਕ ਕੀਤਾ, ਇਹਦੇ ਬਾਵਜੂਦ ਕਿ ਕੁਝ ਲੋਕ ਕ੍ਰਿਟੀਕਲ ਸਨ, ਸ਼ਾਇਦ ਹੁਣ ਉਹਨਾਂ ਦੇ ਵੀ ਮੂੰਹ ਬੰਦ ਹੋ ਜਾਣਗੇ ਇਸ ਦੇ ਨਾਲ। ਸੋ ਇਹ ਬਰੀਫ ਜਿਹੜਾ ਉਹਨਾਂ ਦਾ ਜਵਾਬ ਹੈ ਵਾਈਟ ਹਾਊਸ ਦਾ, ਔਰ ਸਕਰੀਨ ਦੇ ਉੱਤੇ ਇਸ ਦੀ ਜਿਹੜੀ ਲੈਟਰ ਦੀ ਕਾਪੀ ਵੀ ਜਿਹੜੀ ਹੈ ਉਹ ਦੇਖੀ ਜਾ ਸਕਦੀ ਹੈ ਜੀ। ਔਰ ਵੀ ਦਾ ਪੀਪਲ ਪੈਟੀਸ਼ਨਸ whitehouse.gov ਰਿਸਪੌਂਸ ਟੂ ਵੀ ਦਾ ਪੀਪਲ ਪੈਟੀਸ਼ਨ ਔਨ ਰਿਲੀਜੀਅਸ ਫਰੀडम ਇਨ ਇੰਡੀਆ, ਇਹ ਉਹਦਾ ਹੈਡਲਾਈਨ ਹੈ। ਥੈਂਕ ਯੂ ਫॉर योर ਪੈਟੀਸ਼ਨ, ਤੁਹਾਡੀ ਪੈਟੀਸ਼ਨ ਲਈ ਸ਼ੁਕਰੀਆ। ਡਿਊਰਿੰਗ ਹਿਜ਼ ਰੀਸੈਂਟ ਟ੍ਰਿਪ ਟੂ ਇੰਡੀਆ, the president discussed the importance of religious freedom and tolerance in India on January 27th during his speech at Sri Fort in New Delhi. ਭਾਰਤ ਦੀ ਤਾਜ਼ਾ ਯਾਤਰਾ ਦੇ ਦੌਰਾਨ ਪ੍ਰੈਜ਼ੀਡੈਂਟ ਨੇ ਧਾਰਮਿਕ ਆਜ਼ਾਦੀ ਦੀ ਅਹਿਮੀਅਤ ਨੂੰ ਔਰ ਸਹਿਨਸ਼ੀਲਤਾ ਨੂੰ ਭਾਰਤ ਦੇ ਵਿੱਚ ਜਨਵਰੀ 27 ਦੀ ਆਪਣੀ ਸ੍ਰੀ ਫੋਰਟ ਨਵੀਂ ਦਿੱਲੀ ਦੀ ਸਪੀਚ ਦੇ ਵਿੱਚ ਜਿਹੜਾ ਹੈ ਉਸ ਦੇ ਉੱਤੇ ਵਿਚਾਰ ਚਰਚਾ ਕੀਤੀ। ਸੋ ਜ਼ਾਹਰ ਹੈ ਕਿ ਉਹ ਸਪੀਚ ਜੋ ਵੀ ਕਿਹਾ ਉਹ ਇਸ ਪੈਟੀਸ਼ਨ ਦਾ ਹੀ ਇਫੈਕਟ ਸੀ। President Obama underscored that India's success depended on the nation not being splintered along the lines of religious faith. ਇਹ ਹੁਣ ਕਿਉਂਕਿ ਆਲਰੇਡੀ ਉਹਦੇ ਕੰਟੈਂਟ ਤਾਂ ਆਏ ਹੀ ਹੋਏ ਨੇ ਬਾਹਰ ਵੀ ਓਬਾਮਾ ਨੇ ਕੀ ਕਿਹਾ, ਪਰ ਅਗੇਨ ਵਾਈਟ ਹਾਊਸ ਨੇ ਆਪਣੇ ਜਵਾਬ ਦੇ ਵਿੱਚ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਪ੍ਰੈਜ਼ੀਡੈਂਟ ਓਬਾਮਾ ਨੇ ਇਸ ਗੱਲ ਨੂੰ ਜਿਹੜਾ ਸਭ ਦੇ ਸਾਹਮਣੇ ਰੱਖਿਆ ਕਿ ਜੇ ਭਾਰਤ ਜਿਹੜਾ ਧਾਰਮਿਕ ਲਾਈਨ ਦੇ ਉੱਤੇ ਜਿਹੜਾ ਉਹ ਟੁੱਟਦਾ ਹੈ, ਨਾਟ ਬੀਇੰਗ ਸਪਲੈਂਡਰਡ, ਫਿਰ ਇੰਡੀਆ ਦੀ ਸਕਸੈਸ ਜਾਂ ਕਾਮਯਾਬੀ ਨਹੀਂ ਹੋ ਸਕੇਗੀ। ਕਿ ਭਾਰਤ ਦੀ ਸਫਲਤਾ ਹੀ ਇਸ ਕਰਕੇ ਹੋਏਗੀ ਕਿ ਉੱਥੇ ਧਾਰਮਿਕ ਆਜ਼ਾਦੀ ਦੀ ਗੱਲ ਹੋਏ, ਜੇ ਉਹ ਨਹੀਂ ਹੋਏਗੀ ਤੇ ਭਾਰਤ ਧਾਰਮਿਕ ਬਿਨਾਂ ਦੇ ਉੱਤੇ ਟੁੱਟੇਗਾ। ਇਹ ਉਸ ਦਾ ਸਟਲ ਜਿਹੜਾ ਹੈ ਉਹ ਮੀਨਿੰਗ ਹੈ। The President welcomed Prime Minister Modi's February 17th condemnation of religious-based violent acts and his assurance that his government will give equal respect to all religions. ਹੁਣ ਇਹ ਉਹਨਾਂ ਨੇ ਵੇਟ ਕੀਤਾ ਕਿ ਇੰਡੀਅਨ ਗਵਰਨਮੈਂਟ ਕੀ ਕਹੇਗੀ। ਓਬਾਮਾ ਦੀ ਸ੍ਰੀ ਫੋਰਟ ਸਪੀਚ, ਬ੍ਰੈਕਫਾਸਟ ਸਪੀਚ ਇਨ ਵਾਸ਼ਿੰਗਟਨ, ਔਰ ਹੁਣ ਉਹਨਾਂ ਨੇ ਕੋਟ ਕੀਤਾ ਕਿ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਪ੍ਰਾਈਮ ਮਿਨਿਸਟਰ ਮੋਦੀ ਦੀ 17 ਫਰਵਰੀ ਦੀ ਉਸ ਸਪੀਚ ਦਾ ਸਵਾਗਤ ਕਰਦਾ ਹੈ ਜਿਹਦੇ 'ਚ ਮੋਦੀ ਨੇ ਧਰਮ ਆਧਾਰਿਤ ਹਿੰਸਕ ਜਿਹੜੀਆਂ ਕਾਰਵਾਈਆਂ ਨੇ ਉਹਨਾਂ ਦੀ ਨਿਖੇਧੀ ਕੀਤੀ ਔਰ ਇਸ ਗੱਲ ਦੀ ਅਸ਼ੋਰੈਂਸ ਦਿੱਤੀ ਜਾਂ ਭਰੋਸਾ ਦਿੱਤਾ ਕਿ ਵੀ ਉਸ ਦੀ ਸਰਕਾਰ ਜਿਹੜੀ ਹੈ ਸਾਰੇ ਧਰਮਾਂ ਨੂੰ ਬਰਾਬਰੀ ਦਾ ਹੱਕ ਦੇਗੀ। ਹੁਣ ਇਸ ਤੋਂ ਵੀ ਜ਼ਾਹਰ ਹੈ ਕਿ ਵੀ ਜਦੋਂ ਪ੍ਰੈਜ਼ੀਡੈਂਟ ਓਬਾਮਾ ਉੱਥੇ ਖਲੋ ਕੇ ਸਿੱਖਾਂ ਦੀ, ਵਿਸਕੌਨਸਨ ਦੀ, ਮਿਲਖਾ ਸਿੰਘ ਦੀ ਗੱਲ ਕਰ ਰਹੇ ਸੀ ਤੇ ਮੈਸੇਜ ਦੇ ਰਿਹਾ ਸੀ ਕਿ ਵੀ ਇਹ ਅੱਡ ਧਰਮ ਹੈ। ਹੁਣ ਇੱਥੇ ਵੀ ਜਦੋਂ ਸਿੱਖ ਪੈਟੀਸ਼ਨ ਨੂੰ ਰਿਸਪੌਂਡ ਕਰ ਰਿਹਾ ਪ੍ਰੈਜ਼ੀਡੈਂਟ, ਉਹ ਕਹਿ ਰਿਹਾ ਟੂ ਆਲ ਰਿਲੀਜਨ। ਸੋ ਜ਼ਾਹਰ ਹੈ ਕਿ ਆਰਟੀਕਲ 25(20) ਦੀ ਗੱਲ ਜਿਹੜੀ ਹੈ ਕਿ ਭਾਈ ਇਹ ਹਿੰਦੂ ਨੇ, ਉਸ ਨੂੰ ਓਬਾਮਾ ਜਿਹੜੀ ਹੈ ਵਾਈਟ ਹਾਊਸ ਦੀ ਪੈਟੀਸ਼ਨ
ਦੇ ਜਵਾਬ ਦੇ ਵਿੱਚ ਉਹ ਨਕਾਰਦੇ ਨੇ ਕਿ ਭਾਈ ਇਹ ਆਲਰੇਡੀ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਸਭ ਧਰਮਾਂ ਦਾ ਉਹ, ਹਾਲਾਂਕਿ ਡਰਾਮੇਬਾਜ਼ੀ ਹੈ, ਉਹਨੇ ਸਿਰਫ ਇੰਟਰਨੈਸ਼ਨਲ ਕ੍ਰਿਟਿਸਿਜ਼ਮ ਨੂੰ ਜਿਹੜਾ ਹੈ ਉਸ ਤੋਂ ਬਚਣ ਦੇ ਲਈ ਇਹ ਗੱਲ ਕਹੀ ਹੈ, ਪਰ ਔਨ ਰੈਕਰਡ ਹੈ ਕਿ ਵੀ ਇਹ ਮੋਦੀ ਨੇ ਕਿਹਾ। As the president said in his January 27th speech, in both our countries, in India and in America, our diversity is our strength. ਇਹ ਹੁਣ ਪ੍ਰੈਜ਼ੀਡੈਂਟ ਓਬਾਮਾ ਦੀ 27 ਜਨਵਰੀ ਦੀ ਸਪੀਚ ਨੂੰ ਫਿਰ ਕੋਟ ਕੀਤਾ ਕਿ ਜੀ ਜਿਵੇਂ ਉਹਨੇ ਕਿਹਾ ਸੀ ਕਿ ਇੰਡੀਆ ਔਰ ਅਮਰੀਕਾ ਦੀ ਜਿਹੜੀ ਵਿਭਿੰਨਤਾ ਹੈ, ਡਾਈਵਰਸਿਟੀ ਹੈ, ਉਹਦੇ ਵਿੱਚ ਵੱਖ-ਵੱਖ ਜਿਹੜੇ ਫੁੱਲ ਨੇ ਉਸ ਗੁਲਦਸਤੇ ਦੇ, ਇਹੀ ਸਾਡੀ ਜਿਹੜੀ ਹੈ ਉਹ ਸਾਡੀ ਤਾਕਤ ਹੈ, ਸਟਰੈਂਥ ਹੈ। ਔਰ ਇਹ ਜਸਟ ਉਹਨੂੰ ਕਹਿੰਦੇ ਨੇ ਕਿ ਵੀ ਇਹ ਉੱਤੇ ਲਿਪ ਜਿਹੜੀ ਹੈ ਉਹ ਟਿਪ ਕੀ ਕਹਿੰਦੇ ਹੁੰਦਾ ਨਾ ਉੱਤੇ ਪੋਚਾ ਪਾਚੀ ਕੀਤੀ। ਵੀ ਆਰ ਕਮਿਟਡ ਟੂ ਵਰਕਿੰਗ ਵਿਦ ਇੰਡੀਆ ਟੂ ਰੀਅਫਰਮ ਦਿਸ ਪ੍ਰਿੰਸੀਪਲ ਨਾਟ ਜਸਟ ਵਿਦ ਇਨ ਆਵਰ ਕੰਟਰੀਜ਼ ਬਟ ਅਰਾਊਂਡ ਦਾ ਵਰਲਡ, ਕਿ ਜੀ ਅਸੀਂ ਇਸ ਮਾਮਲੇ ਦੇ ਉੱਤੇ ਭਾਰਤ ਦੇ ਨਾਲ ਹੀ ਨਹੀਂ ਬਲਕਿ ਕੁੱਲ ਦੁਨੀਆ ਦੇ ਵਿੱਚ ਇਸ ਗੱਲ ਨੂੰ ਅਸੀਂ ਯਕੀਨੀ ਬਣਾਵਾਂਗੇ। ਫਿਰ ਉਹਨਾਂ ਨੇ ਥੱਲੇ ਜਿਵੇਂ ਹੁੰਦਾ ਟੈਲ ਅਸ ਵਾਟ ਯੂ ਥਿੰਕ ਅਬਾਊਟ ਦਿਸ ਰਿਸਪੌਂਸ ਐਂਡ ਵੀ ਦਾ ਪੀਪਲ, ਕਿਹਾ ਕਿ ਜੀ ਦੱਸੋ ਜਿਹੜਾ ਅਸੀਂ ਜਵਾਬ ਦਿੱਤਾ ਇਹਦੇ ਨੂੰ ਬਾਰੇ ਤੁਸੀਂ ਕੀ ਸੋਚਦੇ ਹੋ, ਤੁਹਾਡੀ ਤਸੱਲੀ ਹੈ ਕਿ ਨਹੀਂ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਬੜੀ ਵੱਡੀ ਅਚੀਵਮੈਂਟ ਹੈ ਜੀ ਜੀ। ਔਰ ਜਦੋਂ ਜਿਹੜੇ ਲੋਕ ਬਿਲਕੁਲ ਬੇਘਰੇ ਸਥਿਤੀ 'ਚ ਔਰ ਦੂਸਰੇ ਪਾਸੇ ਇੰਨੀ ਕੁ ਨੈਗੇਟਿਵਿਟੀ ਦਾ ਪਾਰਟ ਤੁਰ ਰਿਹਾ ਹੋਏ ਚਾਰ ਚੁਫੇਰੇ, ਉਹਦੇ 'ਚ ਇਹ ਰੇ ਆਫ ਹੋਪ ਹੈ। ਪਰ ਮੈਂ ਦੇਖ ਰਿਹਾ ਸੀ ਵੀ ਇੰਡੀਅਨ ਮੀਡੀਆ ਦੀ ਨਾਲ ਹੀ ਟੋਨ ਵੀ ਬਦਲੀ, ਸੁਰ ਵੀ ਬਦਲੀ। ਓਬਾਮਾ ਨੂੰ ਅਮਰੀਕਾ ਨੂੰ ਕਹਿਣ ਲੱਗੇ ਦੇਖੋ ਜੀ ਸਾਡੇ ਮੰਦਰ ਦੇ ਉੱਤੇ ਲਿਖ ਦਿੱਤਾ ਹੈ ਕਿ ਗੈਟ ਆਊਟ, ਜਿਹੜਾ ਸੀਐਟਲ ਦੇ ਵਿੱਚ ਹੋਇਆ ਵਾਸ਼ਿੰਗਟਨ, ਕਿ ਜੀ ਉਹ ਪਟੇਲ ਦੇ ਉੱਤੇ ਅਟੈਕ ਕਰਤਾ, ਅਲਾਬਾਮਾ 'ਚ ਉਹਨੂੰ ਮਾਰਤਾ ਜੀ, ਤੁਹਾਡੀ ਕਿਹੜੇ ਫਰੀਡਮ ਹੈ। ਮੀਡੀਆ ਨੇ ਆਪਣਾ ਕੰਮ ਸ਼ੁਰੂ ਕੀਤਾ ਹੈ। ਪਰ ਮੈਂ ਅੱਜ ਹੀ ਦੇਖ ਰਿਹਾ ਸੀ ਵੀ ਅੱਜ ਦੀ ਟਾਈਮਜ਼ ਆਫ ਇੰਡੀਆ ਦੇ ਵਿੱਚ ਇੱਕ ਖਬਰ ਲੱਗੀ ਹੈ, ਇੰਡੀਆ ਕਾਊਂਟਰਸ ਓਬਾਮਾਜ਼ ਰਿਲੀਜੀਅਸ ਇੰਟੋਲਰੈਂਸ ਜਾਈਬ ਵਿਦ ਫੈਕਟਸ ਐਂਡ ਫਿਗਰਸ, ਕਿ ਜਿਹੜੀ ਓਬਾਮਾ ਨੇ ਮਾਰੀ ਹੈ ਤਿੱਖੀ ਧਾਰ ਕਿ ਜੀ ਜਿਹੜੀ ਹੈ ਧਾਰਮਿਕ ਸਹਿਨਸ਼ੀਲਤਾ ਹੈ, ਉਹਨੂੰ ਭਾਰਤ ਨੇ ਜਿਹੜਾ ਉਹ ਬੜਾ ਫੈਕਟਸ ਐਂਡ ਫਿਗਰਸ ਦੇ ਨਾਲ ਜਿਹੜਾ ਹੈ ਉਹ ਜਵਾਬ ਦਿੱਤਾ। ਔਰ ਇਹਦਾ ਵੈਨਿਊ, ਹਾਲਾਂਕਿ ਇਹਦੀ ਰਿਪੋਰਟਿੰਗ ਮੈਂ ਕਿਤੇ ਹੋਰ ਬਹੁਤੇ ਨਹੀਂ ਦੇਖੀ ਜੀ, ਕੋਈ ਇਹਨਾਂ ਨੇ ਕਿਹਾ ਕਿ ਜੀ ਪਿਛਲੇ ਹਫਤੇ ਹੀ ਵਾਸ਼ਿੰਗਟਨ DC 'ਚ ਕਾਊਂਟਰਿੰਗ ਵਾਇਲੈਂਟ ਐਕਸਟਰੀਮਿਜ਼ਮ, ਇਹ ਕੋਈ ਉਹਨਾਂ ਦੀ ਵਾਈਟ ਹਾਊਸ 'ਚ ਡਿਸਕਸ਼ਨ ਹੋਈ ਹੈ, ਜਿਹਦੇ 'ਚ ਇੰਡੀਅਨ ਇੰਟੈਲੀਜੈਂਸ ਕਮੇਟੀ ਦੇ ਚੀਫ, ਇਹ ਹੁਣ ਖੁਫੀਆ ਏਜੰਸੀ ਦਾ ਚੀਫ ਹੈ RN ਰਵੀ, ਉਹਨੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਔਰ ਉਹਨੇ ਜਿਹੜਾ ਇਹ ਕਿਹਾ ਕਿ ਜੀ ਭਾਰਤ ਦੇ ਵਿੱਚ ਤਾਂ ਅਸੀਂ ਬਹੁਤ ਟੋਲਰੈਂਟ ਹੈ ਔਰ ਅਸੀਂ ਦੇਖੋ ਇੰਨੇ ਫੰਡ ਰੱਖੇ ਨੇ, ਇੰਨੀਆਂ ਉਹਨਾਂ ਦੀਆਂ ਬੀਬੀਆਂ ਟ੍ਰੇਨਡ ਕਰਦੇ ਆ ਮਾਈਨੋਰਟੀਜ਼ ਦੀਆਂ। ਲੰਬਾ ਚੌੜਾ ਝੂਠ ਹੈ, ਪਰ ਉਹਨੇ ਇਹ ਕਿਹਾ ਕਿ ਜੀ ਇਹ ਜਿਹੜੀ ਸਾਡੀ ਬਹੁਤ ਗਰੋਥ ਹੋ ਰਹੀ ਹੈ। ਔਰ ਇਸ ਮੀਟਿੰਗ 'ਚ ਪ੍ਰੈਜ਼ੀਡੈਂਟ ਓਬਾਮਾ ਸੀ, ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਸੀ, UN ਸੈਕਟਰੀ ਜਨਰਲ ਬੈਨ ਕੀ ਮੂਨ ਸੀ, ਔਰ ਇਹ ਕਿਹਾ ਕਿ ਜੀ ਅਸੀਂ ਤਾਂ ਉੱਥੇ ਕਦੇ ਈਵਨ ਆਪਣੇ ਵਿਰੋਧੀਆਂ ਦੇ ਖਿਲਾਫ ਏਅਰ ਪਾਵਰ ਨਹੀਂ ਯੂਜ਼ ਕੀਤੀ, ਅਸੀਂ ਕਦੇ ਇਨਹਿਊਮਨ ਨਹੀਂ ਹੋਏ, ਸਾਡੇ ਰਿਬੈਲੀਅਨ ਨੂੰ ਵੀ ਅਸੀਂ ਬੜੇ ਹਿਊਮਨ ਤਰੀਕੇ ਨਾਲ ਸੁਪਰੈਸ ਕਰਦੇ ਹਾਂ। ਕਸ਼ਮੀਰ 'ਚ ਇੰਨੇ % ਵੋਟਾਂ ਪਈਆਂ ਉਹ ਸਾਰੇ ਮੁੱਖ ਧਾਰਾ 'ਚ ਆ ਗਏ ਨੇ, ਔਰ ਜਿਹੜਾ ਅਸੀਂ ਬਿਲਕੁਲ ਕਮਿਟਡ ਹੈ ਮਾਈਨੋਰਟੀਜ਼ ਦੇ ਹੱਕਾਂ ਦੇ ਲਈ। ਔਰ ਫਿਰ ਉਹਨਾਂ ਨੇ ਕਿਹਾ ਜੀ ਅਸੀਂ ਇੰਨੇ ਜਿਹੜੇ ਨੇ ਇੰਨੇ ਹਜ਼ਾਰ ਸਕੂਲ ਬਣਾਏ ਨੇ, ਇੰਨੇ ਕਲਾਸਰੂਮ ਨੇ, ਇਹ ਗਵਰਨਮੈਂਟ ਪ੍ਰੋਗਰਾਮ ਨੇ ਤਾਂ ਕਿ ਜਿਹੜੀਆਂ ਸਮਾਲਰ ਕਮਿਊਨਿਟੀਜ਼ ਨੇ ਉਹਨਾਂ ਨੂੰ ਅਸੀਂ ਜਿਹੜਾ ਉਹ ਐਨਕਰੇਜ ਕਰ ਸਕੀਏ। ਔਰ ਸਾਡੀ ਜਿਹੜੀ ਨੈਸ਼ਨਲ ਮਾਈਨੋਰਟੀਜ਼ ਡਿਵੈਲਪਮੈਂਟ ਐਂਡ ਫਾਈਨੈਂਸ ਕਾਰਪੋਰੇਸ਼ਨ ਹੈ, ਉਹਨੇ ਕੰਸੈਸ਼ਨਲ ਲੋਨ 500 ਮਿਲੀਅਨ ਦੇ ਸਮਾਲਰ ਕਮਿਊਨਿਟੀਜ਼ ਨੂੰ ਦਿੱਤੇ ਨੇ ਸੈਲਫ ਇੰਪਲੋਇਮੈਂਟ। ਮਤਲਬ ਝੂਠ ਦਾ ਪਲੰਦਾ, ਆਪ ਹੀ ਝੂਠ ਕਰਕੇ ਫਿਰ ਕਹਿ ਰਹੇ ਨੇ ਜੀ ਉਹ ਜਿਹੜਾ ਓਬਾਮਾ ਦਾ ਜਾਇਬ ਸੀ ਉਹਨੂੰ ਫੈਕਟਸ ਐਂਡ ਫਿਗਰਸ ਦੇ ਨਾਲ ਇੰਡੀਅਨ ਇੰਟੈਲੀਜੈਂਸ ਚੀਫ ਜਿਹੜਾ ਜੁਆਇੰਟ ਇੰਟੈਲੀਜੈਂਸ ਕਮੇਟੀ ਦਾ ਉਹਨੇ ਕੀਤਾ। ਅਸੀਂ ਸਮਝਦੇ ਹਾਂ ਕਿ ਵੀ ਬਿੱਲੀ ਥੈਲੇ 'ਚੋਂ ਬਾਹਰ ਆ ਗਈ ਜੀ। ਆਲਰੇਡੀ ਜਿਸ ਤਰੀਕੇ ਦੇ ਨਾਲ ਪ੍ਰੈਜ਼ੀਡੈਂਟ ਓਬਾਮਾ ਨੇ ਆਰਟੀਕੂਲੇਟ ਕੀਤਾ ਦਿੱਲੀ 'ਚ ਖਲੋ ਕੇ ਵੀ, ਬ੍ਰੈਕਫਾਸਟ ਪ੍ਰੇਅਰ ਮੀਟਿੰਗ 'ਚ ਵੀ, ਔਰ ਕੋਈ ਵਾਈਟ ਹਾਊਸ ਨਾ ਵੀ ਜਵਾਬ ਦਿੰਦਾ ਸਿੱਖ ਪੈਟੀਸ਼ਨ ਨੂੰ ਕੋਈ ਫਰਕ ਨਹੀਂ ਸੀ, ਪਰ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਭਾਈ ਜੇ 1.25 ਲੱਖ ਸਿੱਖਾਂ ਨੇ ਜਿਹੜੀ ਆ ਆਵਾਜ਼ ਚੁੱਕੀ ਹੈ, ਇੰਡੀਅਨ ਨਾਰਾਜ਼ ਵੀ ਔਰ ਇੰਡੀਅਨ ਜ਼ਿਆਦਾ ਪਿੱਟੇ ਨੇ। ਮੈਂ ਇਹ ਦੇਖਦਾ ਵੀ ਇਹਦੀ ਈਵਨ ਕਵਰੇਜ ਕਰਦੇ ਆ NDTV ਦੂਜਿਆਂ ਨੇ, ਉਹਨਾਂ ਨੇ ਪੈਟੀਸ਼ਨ ਜਿਹੜੀ ਪਾਈ ਸੀ ਉਹ ਵੀ ਲਿਖਿਆ ਕਿ ਜੀ ਇਹ ਦੇਖੋ ਜੇ ਉਹਨਾਂ ਨੂੰ ਰਿਸਪੌਂਡ ਕੀਤਾ ਤਾਂ ਮਤਲਬ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਵੀ ਅਮਰੀਕਾ ਮੰਨਦਾ ਹੈ, ਇਸ ਦਾ ਮਤਲਬ ਵੀ ਸੋ ਕਾਲਡ ਜੈਨੋਸਾਈਡ ਵੀ ਅਮਰੀਕਾ ਮੰਨਦਾ ਹੈ। ਇਹਦਾ ਮਤਲਬ ਹੈ ਕਿ ਅਮਰੀਕਾ ਇਹਨਾਂ ਦੀ ਪਿੱਠ ਤੇ ਆ ਗਿਆ। ਸੋ ਉਹ ਆਪਣਾ ਹੀ ਜਿਹਨੂੰ ਕਹਿੰਦੇ ਨੇ ਕਿ ਚੋਰ ਨੂੰ ਪਾਲਾ ਮਾਰਦਾ, ਆਪਣਾ ਪਾਲਾ ਮਾਰਦਾ। ਸੋ ਅਸੀਂ ਸਮਝਦੇ ਹਾਂ ਵੀ
ਇਹ ਇੱਕ ਰਿਮਾਰਕੇਬਲ ਅਚੀਵਮੈਂਟ ਹੈ ਜੀ ਔਰ ਸਿਕਸ ਫॉर ਜਸਟਿਸ ਜਿਹੜੀ ਹੈ ਉਹ ਸਾਡੇ ਸਭ ਦੀ ਵਧਾਈ ਦੀ ਹੱਕਦਾਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਮੁਬਾਰਕ ਵਾਲੀ ਖਬਰ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਇਸ ਦੇ ਨਾਲ ਇਹਨੇ ਆਪਣੇ ਵਿਊਅਰਸ ਕੋਲੋਂ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦੇ ਸ਼ਾਰਟ ਬ੍ਰੇਕ। ਮੈਂ ਕਿਹਾ ਇਜਾਜ਼ਤ ਲੈਣ ਲੱਗਾ।